ਵੈਲਕਮ ਬੈਕ। ਡਾਕਟਰ ਸਾਹਿਬ ਅਗਲੀ ਸਾਡੀ ਈਮੇਲ ਬਠਿੰਡਾ ਪੰਜਾਬ ਤੋਂ ਡਾਕਟਰ ਸੱਜਣ ਸਿੰਘ ਸਿੱਧੂ ਜੀ ਦੀ ਹੈ। ਇਹ ਲਿਖਦੇ ਹਨ, ਤੁਹਾਡਾ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਹੁੰਦਾ ਹੈ। ਭਾਰਤ ਵਿੱਚ ਸਿੱਖਾਂ ਦੇ ਜੀਣ ਦਾ ਕੋਈ ਹੱਜ ਨਹੀਂ ਹੈ। ਭਾਰਤੀ ਸੁਪਰੀਮ ਕੋਰਟ ਨੇ ਇੱਕ ਤਾਜ਼ਾ ਫੈਸਲੇ ਵਿੱਚ ਰਾਸ਼ਟਰਪਤੀ ਵੱਲੋਂ ਰੱਦ ਕੀਤੀ ਜਾ ਚੁੱਕੀ ਰਹਿਮ ਅਪੀਲ ਦੇ ਫੈਸਲੇ ਨੂੰ ਬਦਲਦਿਆਂ ਅਸਾਮੀ ਮੂਲ ਦੇ ਇਸ ਬੰਦੇ ਦੀ ਸਜ਼ਾ ਨੂੰ ਫਾਂਸੀ ਤੋਂ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਇਹ ਕੇਸ ਬਿਲਕੁਲ ਪ੍ਰੋਫੈਸਰ ਭੁੱਲਰ ਦੇ ਕੇਸ ਵਰਗਾ ਸੀ, ਪਰ ਭਾਰਤੀ ਮੀਡੀਆ ਕਹਿ ਰਿਹਾ ਹੈ ਕਿ ਭੁੱਲਰ ਦਾ ਕੇਸ ਦਹਿਸ਼ਤਗਰਦੀ ਦਾ ਮਾਮਲਾ ਸੀ, ਜਦੋਂ ਕਿ ਇਹ ਕੇਸ ਕਿਸੇ ਨਿੱਜੀ ਕਤਲ ਦਾ ਮਾਮਲਾ ਸੀ। ਡਾਕਟਰ ਸਾਹਿਬ, ਸੱਚਾਈ ਇਹ ਹੈ ਕਿ ਸਿੱਖਾਂ ਨੂੰ ਭਾਰਤੀ ਸਿਸਟਮ ਵਿੱਚ ਕਦੀ ਵੀ ਇਨਸਾਫ ਨਹੀਂ ਮਿਲਣਾ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਡਾਕਟਰ ਸੱਜਣ ਸਿੰਘ ਸਿੱਧੂ ਹੋਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਠਿੰਡੇ ਤੋਂ ਸਾਨੂੰ ਲਿਖਿਆ ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਹੋਮਲੈਂਡ 'ਚੋਂ ਕੋਈ ਆਵਾਜ਼ ਸਾਡੀ ਉੱਥੋਂ ਤੱਕ ਪਹੁੰਚਦੀ ਹੈ ਤਾਂ ਉੱਥੋਂ ਕੋਈ ਆਵਾਜ਼ ਮਾਰ ਕੇ ਸਾਨੂੰ ਆਪਣੀ ਕਹਾਣੀ ਸੁਣਾਉਂਦਾ ਹੈ ਜਾਂ ਆਪਣੇ ਜਿਹੜੇ ਹਿੱਤ ਨੇ ਉਹਨਾਂ ਦੀ ਗੱਲ ਕਰਦੇ। ਸੋ ਜਿਸ ਕੇਸ ਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ ਹੈ, ਇਹ 2 ਦਿਨ ਪਹਿਲਾਂ ਹੀ ਹੋਇਆ ਹੈ ਕਿ ਐਗਜ਼ੈਕਟਲੀ ਉਸੇ ਪੈਟਰਨ 'ਤੇ, ਪ੍ਰੋਫੈਸਰ ਭੁੱਲਰ ਵਾਲੇ ਪੈਟਰਨ 'ਤੇ ਜੀ ਇਹ ਅਸਾਮ ਦੇ ਵਿੱਚ ਇਸ ਬੰਦੇ ਨੇ ਇੱਕ ਬੰਦੇ ਦਾ ਕਤਲ ਕੀਤਾ, ਉਹਦਾ ਸਿਰ ਵੱਢਿਆ ਜੀ, ਤੇ ਵੱਢ ਕੇ ਤੇ ਉਹ ਥਾਣੇ ਪਹੁੰਚ ਗਿਆ, ਨਾਲ ਹੀ ਉਹਦਾ ਸਿਰ ਰੱਖਿਆ ਕਿ ਮੈਂ ਇਹਨੂੰ ਮਾਰ ਕੇ ਆਇਆ। ਸੋ ਉਹਦਾ ਮੁਕੱਦਮਾ ਚੱਲਿਆ ਔਰ ਉਸ ਨੂੰ ਮੌਤ ਦੀ ਸਜ਼ਾ ਹੋਈ। ਜੀ, ਅਪੀਲ ਕੀਤੀ ਹਾਈ ਕੋਰਟ, ਸੁਪਰੀਮ ਕੋਰਟ, ਪ੍ਰੈਜ਼ੀਡੈਂਟ ਦੇ ਕੋਲ ਪਟੀਸ਼ਨ ਕੀਤੀ, ਰਹਿਮ ਦੀ ਅਪੀਲ ਪ੍ਰੈਜ਼ੀਡੈਂਟ ਨੇ ਰੱਦ ਕਰ ਦਿੱਤੀ, ਜਿਵੇਂ ਭੁੱਲਰ ਦੇ ਕੇਸ 'ਚ ਹੋਇਆ। ਜੀ, ਜਦੋਂ ਰੱਦ ਹੋਈ ਤੇ ਉਹਦੇ 'ਚ 10-11 ਸਾਲ ਲੱਗ ਗਏ ਉਸ ਨੂੰ ਰੱਦ ਕਰਦਿਆਂ, ਜਿਹੜਾ ਸੁਣਵਾਈ ਲਈ ਪਈ ਰਹੀ ਪ੍ਰੈਜ਼ੀਡੈਂਟ ਕੋਲ। ਜੀ, ਇਸੇ ਹੀ ਗੱਲ ਨੂੰ ਆਧਾਰ ਬਣਾ ਕੇ ਇਸ ਨੇ ਕੇਸ ਦੁਬਾਰਾ ਸੁਪਰੀਮ ਕੋਰਟ 'ਚ ਲਿਆਂਦਾ ਕਿ ਜੀ ਮੈਨੂੰ ਤਾਂ ਦੋਹਰੀ ਸਜ਼ਾ ਮਿਲ ਗਈ, ਮੈਂ 18 ਸਾਲ ਤੋਂ ਜੇਲ੍ਹ 'ਚ ਵੀ ਹਾਂ ਤੇ ਮੇਰੀ ਫਾਂਸੀ ਵੀ ਹੈ, ਵੀ ਇੰਨੀ ਦੇਰ ਲਾਈ ਹੈ ਪ੍ਰੈਜ਼ੀਡੈਂਟ ਨੇ। ਔਰ ਉਹਦੀ ਪਲੀ ਨੂੰ ਮੰਨ ਕੇ ਜੱਜਾਂ ਨੇ ਇਸ ਦੇ ਬਾਵਜੂਦ ਕਿ ਰਹਿਮ ਦੀ ਅਪੀਲ ਪ੍ਰੈਜ਼ੀਡੈਂਟ ਰੱਦ ਕਰ ਚੁੱਕਾ ਸੀ, ਜੀ, ਇਸ ਬੰਦੇ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ। ਹੁਣ ਇਹ 3-4 ਹਫ਼ਤੇ ਦੇ ਵਿੱਚ ਇਹ 2 ਡਿਸੀਜਨ ਆਉਂਦੇ ਨੇ। ਇੱਕ ਫੈਸਲਾ ਸਿੱਖ ਦੇ ਨਾਲ ਸੰਬੰਧਿਤ ਹੈ, ਜਿਹੜਾ ਘੱਟ ਗਿਣਤੀ ਕੌਮ ਹੈ। ਜੀ, ਉਸ ਤੋਂ ਪਹਿਲਾਂ ਅਫਜ਼ਲ ਗੁਰੂ ਦੇ ਨਾਲ ਇਹਨਾਂ ਨੇ ਕੀ ਕੀਤਾ ਉਹ ਸਭ ਦੇ ਸਾਹਮਣੇ ਹੈ। ਜੀ, ਹੁਣ ਦੂਸਰਾ ਅਸਾਮੀ ਜਿਹੜਾ ਹੈ, ਇਹ ਬਹੁ ਗਿਣਤੀ ਦਾ ਬੰਦਾ ਹੈ, ਜੀ, ਉਹਨਾਂ 'ਚੋਂ ਹੈ। ਕਤਲ ਦੀ ਵੀ ਉਹਦੇ 'ਚ ਵੀ ਇਹ ਵੀ ਨਹੀਂ ਹੈਗਾ ਜੀ ਉਹਨੇ ਕੋਈ ਹੋਰ ਤਰੀਕਾ ਕੀਤਾ, ਉਹਨੇ ਨਾ ਸਿਰਫ ਕਤਲ ਕੀਤਾ, ਬਰੂਟਲ ਮਰਡਰ ਕਰਕੇ ਮਾਰਨ ਵਾਲੇ ਦਾ ਸਿਰ ਲੈ ਕੇ ਉਹ ਪੁਲਿਸ ਸਟੇਸ਼ਨ ਪਹੁੰਚਿਆ। ਇਹਦਾ ਮਤਲਬ ਜਿਹੜੀਆਂ ਮੁੱਢਲੀਆਂ ਗਵਾਹੀਆਂ ਨੇ ਉਹ ਪੁਲਿਸ ਦੇ ਹੀ ਥਾਣੇਦਾਰ ਔਰ ਦੂਜਾ ਔਰ ਸਿਰ ਦੀ ਬਰਾਮਦਗੀ ਹੈ ਜਿਹੜਾ ਸਿਰ ਉਹਨੇ ਵੱਢਿਆ। ਜੀ, ਦੂਸਰੇ ਕੇਸ ਦੇ ਵਿੱਚ ਤਾਂ ਇੱਕ ਵੀ 132 ਗਵਾਹਾਂ 'ਚੋਂ ਪ੍ਰੋਫੈਸਰ ਭੁੱਲਰ ਦੇ ਖਿਲਾਫ ਨਹੀਂ ਆਇਆ ਜੀ, ਔਰ ਕੋਈ ਉਹਦੀ ਅਦਰ ਦੈਨ ਕਿ ਉਹਦਾ ਅੰਗੂਠਾ ਲੱਗਿਆ ਕਨਫੈਸ਼ਨ ਸਟੇਟਮੈਂਟ ਤੇ, ਹੋਰ ਕੋਈ ਸਬੂਤ ਨਹੀਂ ਹੈ। ਜੀ, ਔਰ ਉਹਨਾਂ ਦੇ ਭੁੱਲਰ ਦੇ ਪਿਓ ਨੂੰ ਮਾਰਿਆ, ਮਾਸੜ ਨੂੰ ਮਾਰਿਆ, ਦੋਸਤ ਨੂੰ ਮਾਰਿਆ, ਜਰਮਨ ਤੋਂ ਉਹਨੂੰ ਡਿਪੋਰਟ ਕਰਕੇ ਲਿਆਂਦਾ ਗਿਆ ਜਿੱਥੇ ਕਿ ਡੈਥ ਸੈਂਟੈਂਸ ਨਹੀਂ ਹੈ। ਸੋ ਇਹ ਸਾਰੇ ਫੈਕਟਰਸ ਜੱਜਾਂ ਨੂੰ ਨਜ਼ਰ ਨਹੀਂ ਆਏ ਔਰ ਐਗਜ਼ੈਕਟਲੀ ਉਸੇ ਕਿਸਮ ਦੇ ਕੇਸ ਨੂੰ ਜਿਹੜਾ ਹੈ ਉਹ ਜੱਜ ਫਾਂਸੀ ਨੂੰ ਉਮਰ ਕੈਦ 'ਚ ਬਦਲ ਦਿੰਦੇ ਨੇ। ਜੀ, ਸੋ ਫਿਰ ਜਦੋਂ ਇਹ ਬਿਲਕੁਲ ਠੀਕ ਕਿਹਾ ਡਾਕਟਰ ਸਾਹਿਬ ਨੇ ਕਿ ਵੀ ਇੱਥੋਂ ਸਾਡੇ ਲਈ ਇਨਸਾਫ ਨਹੀਂ ਨਿਕਲਣਾ। ਜੀ, ਇਹ ਗੱਲ ਅਸੀਂ ਐਵੇਂ ਵਕਤ ਜ਼ਾਇਆ ਕਰ ਰਹੇ ਹਾਂ। ਸਾਡੇ ਅਜੇ ਵੀ ਕੁਝ ਨੇ ਇਸ ਕਿਸਮ ਦੇ ਨਾ ਸਮਝ, ਜਿਹਨਾਂ ਨੂੰ ਲੱਗਦਾ ਹੈ ਕਿ ਵੀ ਸ਼ਾਇਦ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਸੋਲਿਊਸ਼ਨ ਨਿਕਲ ਆਏ, ਸ਼ਾਇਦ ਇਹਨਾਂ ਦਾ ਚਲੋ ਜੀ ਪਹਿਲਾਂ ਤਾਂ ਹੋਰ ਸੀ, ਕਾਂਗਰਸ ਸੀ, ਫਲਾਣਾ ਸੀ, ਢਮਕਾ ਸੀ, ਕਿਹਦੀ ਸਰਕਾਰ ਨਹੀਂ ਬਣੀ 29 ਸਾਲਾਂ 'ਚ। ਜੀ, 29 ਸਾਲਾਂ 'ਚ ਰਾਜੀਵ ਗਾਂਧੀ ਤੋਂ ਬਾਅਦ, ਜਿਹਨੂੰ ਬੜਾ ਘੱਟ ਗਿਣਤੀਆਂ ਦਾ ਦੋਸਤ ਕਿਹਾ ਜਾਂਦਾ ਹੈ, ਜੀ, VP ਸਿੰਘ, ਉਹਦੀ ਸਰਕਾਰ ਵੀ ਬਣੀ। ਫਿਰ ਜਿਹਨੂੰ ਬਹੁਤ ਸਿੱਖਾਂ ਦੇ ਨੇੜੇ ਕਿਹਾ ਜਾਂਦਾ ਸੀ ਕਿ ਜੀ ਉਹਨੇ ਜੂਨ 84 ਦੇ ਘੱਲੂਘਾਰੇ ਨੂੰ ਵੀ ਜਿਹੜਾ ਉਹ ਨਖਿੱਧਿਆ ਸੀ, ਚੰਦਰ ਸ਼ੇਖਰ, ਜੀ, ਉਹਦੀ ਸਰਕਾਰ ਵੀ ਬਣੀ। ਜਿਨ੍ਹਾਂ ਨਾਲ ਅਕਾਲੀਆਂ ਦੀ ਭਾਈਵਾਲੀ ਹੈ ਵਾਜਪਾਈ ਨਾਲ, ਉਹਦੀ ਸਰਕਾਰ 3 ਵਾਰ ਬਣੀ। ਜੀ, ਦੁਬਾਰਾ ਫਿਰ ਕਾਂਗਰਸ ਆ ਗਈ। ਸੋ ਅਸੀਂ ਤਾਂ ਸਾਰਿਆਂ ਨੂੰ ਅਜਮਾ ਲਿਆ ਹੈ ਔਰ ਅਦਾਲਤਾਂ ਰਹਿ ਗਈਆਂ ਸੀ। ਇਹ ਸੀ ਜੀ ਚਲੋ ਸਰਕਾਰਾਂ ਨੇ ਵੋਟਾਂ ਲੈਣ ਦੀ ਰਾਜਨੀਤੀ ਹੁੰਦੀ ਹੈ ਪੋਲੀਟੀਕਲ ਪਾਰਟੀਆਂ ਦੀ, ਜਿਹੜੀਆਂ ਅਦਾਲਤਾਂ ਨੇ ਉਹ ਤਾਂ ਕਾਨੂੰਨ ਮੁਤਾਬਕ ਫੈਸਲਾ ਕਰਦੀਆਂ ਨੇ। ਹੁਣ ਅਦਾਲਤਾਂ ਦਾ ਹਾਲ ਵੀ ਅਸੀਂ ਦੇਖ ਲਿਆ, ਲੋਅਰ ਕੋਰਟਸ ਦਾ ਦੇਖ ਲਿਆ, ਸੁਪਰੀਮ ਕੋਰਟ ਦਾ ਵੀ ਦੇਖ ਲਿਆ, ਤੇ ਹੁਣ ਅਸੀਂ ਕਿਹਦੇ ਮੂੰਹ ਵੱਲ ਦੇਖਦੇ ਹਾਂ? ਸੋ ਅਸੀਂ ਸਮਝਦੇ ਹਾਂ ਵੀ ਇਹ ਐਵੇਂ ਰੋਣ ਧੋਣ ਛੱਡੀਏ। ਅਸਲੀ ਗੱਲ ਹਾਥੀ ਦੀ ਪੈੜ 'ਚ ਸਭ ਦੀ ਪੈੜ। ਗੱਲ ਖਾਲਿਸਤਾਨ ਤੋਂ ਬਿਨਾਂ ਨਹੀਂ ਬਣਨੀ। ਅੱਜ ਸਮਝ ਆ ਜਾਏ, ਹੋਰ 10 ਸਾਲ ਖੁਆਰੀ ਤੋਂ ਬਾਅਦ ਸਮਝ ਆਏ, ਕਦੋਂ ਤੱਕ ਅਸੀਂ ਜਿਹੜਾ ਉਹ ਕੁੱਟ ਖਾਂਦੇ ਰਵਾਂਗੇ। ਸੋ ਡਾਕਟਰ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਸਾਡੇ ਲਈ ਉੱਥੋਂ ਇਨਸਾਫ ਨਹੀਂ ਨਿਕਲਣਾ। ਜੀ ਡਾਕਟਰ ਸਾਹਿਬ,
ਇਹ ਮੈਸੇਜ ਫਰੈਂਕਫਰਟ ਜਰਮਨੀ ਤੋਂ ਬੀਬੀ ਤ੍ਰਿਪਤ ਕੌਰ ਗਿੱਲ ਜੀ ਦੀ ਹੈ ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਇਹਨਾਂ ਦਾ ਸਵਾਲ ਹੈ, ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਗੁਰਬਾਣੀ ਦੇ ਚਾਨਣ ਨੂੰ ਛੱਡ ਕੇ ਭੇਖੀ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਆਦਿ ਮਗਰ ਕਿਉਂ ਲੱਗਿਆ ਹੋਇਆ ਹੈ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਭੈਣ ਜੀ ਤ੍ਰਿਪਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫਰੈਂਕਫਰਟ ਜਰਮਨੀ ਤੋਂ ਲਿਖਿਆ ਜੀ। ਇਸ ਗੱਲ ਲਈ ਵੀ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੂੰ ਪ੍ਰੋਗਰਾਮ ਪਸੰਦ ਹੈ ਜੀ। ਤੀਸਰਾ ਜਿਹੜਾ ਉਹਨਾਂ ਨੇ ਸਵਾਲ ਪੁੱਛਿਆ ਕਿ ਵੀ ਇੱਕ ਪਾਸੇ ਸਾਡੇ ਕੋਲ ਗਿਆਨ ਦਾ, ਜਿਹਦੇ 'ਚ ਅਧਿਆਤਮਕ, ਮਾਨਸਿਕ, ਬੌਧਿਕ, ਦੁਨਿਆਵੀ ਹਰ ਵਿਜ਼ਡਮ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ ਜੀ। ਔਰ ਅਸੀਂ ਜਦੋਂ ਕਈ ਵਾਰ ਇਸ ਪ੍ਰੋਗਰਾਮ 'ਚ ਵੀ ਗੁਰੂ ਗ੍ਰੰਥ ਸਾਹਿਬ ਦੇ ਜਾਂ ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਜੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜੀ, ਤੇ ਕਈ ਗੈਰ ਸਿੱਖ ਜਿਹੜੇ ਸਾਡੇ ਦਰਸ਼ਕ ਨੇ ਜਾਂ ਸਰੋਤੇ ਨੇ ਦੂਰ ਦੁਰਾਡੇ ਤੱਕ, ਇੱਕ ਦੋ ਵਾਰ ਟੋਰਾਂਟੋ ਤੋਂ ਵੀ ਸਾਡੇ ਮੁਸਲਮਾਨ ਵੀਰ ਨੇ ਜੀ, ਉਹਨਾਂ ਨੇ ਕਾਲ ਕੀਤਾ। ਸੋ ਉਹ ਜਦੋਂ ਸੁਣਦੇ ਨੇ ਕਹਿੰਦੇ ਨੇ ਜੀ ਇਹੀ ਮੈਸੇਜ ਤਾਂ ਸਾਡੇ ਕੁਰਾਨ ਸ਼ਰੀਫ 'ਚ ਹੈ ਜੀ। ਔਰ ਇਸ ਤੋਂ ਵੱਧ ਕੇ ਸਿਆਣਪ ਦੀ ਗੱਲ ਹੋਰ ਕਿਹਦੇ 'ਚ ਹੋ ਸਕਦੀ ਹੈ ਜਿਹੜੀ ਸਾਡੇ ਧਾਰਮਿਕ ਗ੍ਰੰਥ 'ਚ ਹੈ ਜਾਂ ਕੁਰਾਨ ਸ਼ਰੀਫ 'ਚ ਹੈ ਜੀ। ਸੋ ਜ਼ਾਹਰ ਹੈ ਵੀ ਅਸੀਂ ਬਹੁਤ ਵਾਰ ਅਸਲ ਨਾਲੋਂ ਜਦੋਂ ਟੁੱਟਦੇ ਹਾਂ ਜਾਂ ਟੁੱਟ ਚੁੱਕੇ ਹਾਂ ਜੀ, ਫਿਰ ਅਸੀਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੁੰਦੇ। ਵਹਿਮਾਂ ਭਰਮਾਂ 'ਚੋਂ ਜੋਤਸ਼ੀ ਨਿਕਲਦੇ ਨੇ, ਤਾਂਤਰਿਕ ਨਿਕਲਦੇ ਨੇ ਜੀ। ਤੇ ਫਿਰ ਅਸੀਂ ਆਪ ਮਿਹਨਤ ਨਹੀਂ ਕਰਨਾ ਚਾਹੁੰਦੇ, ਆਪ ਕਮਾਈ ਨਹੀਂ ਕਰਨਾ ਚਾਹੁੰਦੇ, ਬਾਣੀ ਨਹੀਂ ਪੜ੍ਹਦੇ ਜਾਂ ਨਾਮ ਦੇ ਨਾਲ ਨਹੀਂ ਜੁੜਦੇ। ਫਿਰ ਅਸੀਂ ਸਮਝਦੇ ਹਾਂ ਕਿ ਕੋਈ ਬਣਿਆ ਬਣਾਇਆ ਸੁਖਮਣੀ ਸਾਹਿਬ ਦੀਆਂ ਪੁੜੀਆਂ ਦੇ ਦੇ ਸਾਨੂੰ। ਇਹ ਹੁੰਦਾ ਜੀ ਇੱਥੇ ਜਾਪ ਕੀਤਾ ਬਾਬੇ ਨੇ, ਇੱਥੇ ਉਹ ਕੀਤਾ। ਸਾਨੂੰ ਲੱਗਦਾ ਵੀ ਕਿਸੇ ਦੀ ਮਿਹਨਤ, ਭਾਵੇਂ ਉਹ ਬਹੁਤੇ ਉਹਨਾਂ 'ਚੋਂ ਫਰਾਡ ਨੇ, ਬਹੁਤ ਥੋੜ੍ਹੇ ਨੇ ਜਿਹੜੇ ਸੱਚੇ ਸੁੱਚੇ ਸੰਤ ਨੇ, ਬਹੁਤ ਸਾਰਾ ਤਾਂ ਇੱਕ ਭੇਖ ਹੈ ਜੀ। ਉਹਨਾਂ ਨੇ ਚੋਲੇ ਪਾਏ ਹੋਏ ਨੇ। ਤਾਂ ਜਿਵੇਂ ਕਬੀਰ ਸਾਹਿਬ ਨੇ ਉਹ ਫਰਮਾਇਆ ਸੀ ਕਿ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਜੀ। ਇਹ ਬਹੁਤ ਸਾਰੇ ਤਾਂ ਬਨਾਰਸੀ ਠੱਗ ਨੇ, ਹਰੀ ਦੇ ਸੰਤ ਨਹੀਂ ਹੈਗੇ। ਰੱਬ ਨਾਲ ਉਹਨਾਂ ਦਾ ਕੋਈ ਨਹੀਂ ਹੈ, ਉਹ ਇਬਾਦਤ ਵੱਲ ਧਿਆਨ ਨਹੀਂ ਹੈ ਜੀ। ਉਹਨਾਂ ਦੀਆਂ ਤੁਸੀਂ ਗੱਡੀਆਂ ਦੇਖੋ, ਉਹਨਾਂ ਦਾ ਰਹਿਣ ਸਹਿਣ ਦੇਖੋ, ਉਹਨਾਂ ਦਾ ਓਵਰਆਲ ਠਾਠ ਬਾਠ ਦੇਖੋ ਜੀ। ਉਹ ਤਾਂ ਜਿਹੜੇ ਗ੍ਰਸਤੀ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਨੇ, ਹਾਰਡ ਅਰਨਡ ਮਨੀ ਹੈ ਜੀ। ਤੇ ਸਾਡੀਆਂ ਬਹੁਤ ਸਾਰੀਆਂ ਬੀਬੀਆਂ ਦੇ ਆਖੇ ਲੱਗ ਕੇ ਉਹਨਾਂ ਨੇ ਵੀ ਜਾ ਕੇ ਉਹਨਾਂ ਦੇ ਭੇਟ ਚੜਾਇਆ ਹੁੰਦਾ ਸਾਰਾ ਆਪਣੀ ਮਿਹਨਤ ਦੀ ਕਮਾਈ, ਜਿਹਦੇ 'ਚ ਕਿ ਉਹਨਾਂ ਦੇ ਆਪਣੇ ਬੱਚਿਆਂ ਨੂੰ ਉਹ ਚੰਗੀ ਤਾਲੀਮ ਜਾਂ ਚੰਗਾ ਦੇ ਸਕਦੇ ਨੇ। ਕਈ ਇਸ ਕਿਸਮ ਦੇ ਨੇ ਵੀ ਨੇ ਜਿਹੜੇ ਉਹਨਾਂ ਦੇ ਕਹਿਣੇ ਲੱਗ ਕੇ ਇੱਥੋਂ ਆਪਣਾ ਵੇਚ ਵੱਟ ਕੇ ਜਾ ਕੇ ਉਹਨਾਂ ਦੇ ਡੇਰਿਆਂ 'ਚ ਝੂਠੇ ਭਾਂਡੇ ਮਾਂਜਦੇ ਨੇ। ਫਿਰ ਜਦੋਂ 5-7-10 ਸਾਲ ਬਾਅਦ ਕੋਈ ਸਕੈਂਡਲ ਸਾਹਮਣੇ ਆਉਂਦਾ ਹੈ ਜੀ, ਤੇ ਫਿਰ ਉਹਨਾਂ ਦਾ ਹਰ ਚੀਜ਼ ਤੋਂ ਹੀ ਵਿਸ਼ਵਾਸ ਉੱਠ ਜਾਂਦਾ ਹੈ। ਫਿਰ ਤਾਂ ਧਰਮ ਨੂੰ ਹੀ ਦੇ ਖਿਲਾਫ ਹੋ ਜਾਂਦੇ ਨੇ ਜੀ। ਸੋ ਪਹਿਲਾਂ ਉਹ ਅੱਖਾਂ ਖੋਲ ਕੇ ਨਹੀਂ ਦੇਖਦੇ ਹੈ ਕਿ ਭਾਈ ਜਿਹੜਾ ਗੁਰਬਾਣੀ ਨੇ ਸਾਨੂੰ ਰਸਤਾ ਦੱਸਿਆ ਸੀ। ਅਸੀਂ ਕੱਲ੍ਹ ਵੀ ਵਰਕਰਸ ਡੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਦੁਹਰਾਇਆ ਸੀ ਜੀ ਕਿ ਇਸ ਗੱਲ ਦਾ ਧਿਆਨ ਰਹੇ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਔਰ ਇਸ ਤੋਂ ਪਹਿਲਾਂ ਇੱਕ ਬੜੀ ਕੀਮਤੀ ਉੱਚ ਪਾਏ ਦੀ ਜਿਹੜੀ ਸਾਨੂੰ ਸਮਝਾਉਣ ਦੀ ਗੱਲ ਗੁਰੂ ਸਾਹਿਬ ਨੇ ਫਰਮਾਈ ਕਿ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਕਿ ਜਿਹੜੇ ਗੁਰੂ ਪੀਰ ਬਣੇ ਹੋਏ ਨੇ, ਆਪਣੇ ਆਪ ਨੂੰ ਕਹਾਉਂਦੇ ਨੇ ਹੋਲੀ ਮੈਨ ਜੀ, ਤੇ ਮੰਗਦੇ ਨੇ, ਉਹਨਾਂ ਦੇ ਕਦੇ ਭੁੱਲ ਕੇ ਵੀ ਪੈਰੀ ਨਾ ਪਿਓ ਜੀ। ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ, ਘਾਲ ਖਾਏ, ਜਿਹੜਾ ਘਾਲਣਾ ਦੀ ਕਮਾਈ ਖਾਂਦਾ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸੋ ਮੈਂ ਸਮਝਦਾ ਵੀ ਜੇ ਸੱਚਮੁੱਚ ਗੁਰਬਾਣੀ ਨਾਲ ਜੁੜਾਂਗੇ, ਗੁਰਬਾਣੀ ਦੇ ਤੱਤ ਨੂੰ ਜਾਣਾਂਗੇ ਤੇ ਫਿਰ ਇਹ ਜਿਹੜਾ ਫਰਾਡ ਹੈ, ਦੰਭ ਹੈ, ਪਖੰਡ ਹੈ, ਤਾਂਤਰਿਕ, ਜੋਤਸ਼ੀ, ਮੰਤਰ, ਉਰੇ ਪਰੇ, ਜਾਦੂ ਟੂਣੇ, ਜੋ ਸਭ ਡਰਾਮੇਬਾਜ਼ੀਆਂ, ਔਰ ਇਹਦੇ 'ਚ ਬੀਬੀਆਂ ਸਭ ਤੋਂ ਅੱਗੇ ਹੁੰਦੀਆਂ ਨੇ ਇਸ ਕਿਸਮ ਦਾ। ਸੋ ਇਹਨਾਂ ਤੋਂ ਤਾਂ ਹੀ ਛੁਟਕਾਰਾ ਸਾਡਾ ਹੋਏਗਾ ਜੇ ਬਾਣੀ ਦੇ ਨਾਲ ਜੁੜਾਂਗੇ, ਧਰਮ ਦੇ ਤੱਤ ਨੂੰ ਸਮਝਾਂਗੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਰੋਮ ਇਟਲੀ ਤੋਂ ਸਰਦਾਰ ਹਰਜਿੰਦਰ ਸਿੰਘ ਮੁਲਤਾਨੀ ਜੀ ਦਾ ਹੈ। ਇਹ ਸਾਡੇ ਪ੍ਰੋਗਰਾਮ ਨੂੰ ਲਗਾਤਾਰਤਾ ਨਾਲ ਦੇਖਦੇ ਹਨ ਅਤੇ ਭਾਰੀ ਸ਼ਲਾਘਾ ਵੀ ਕਰਦੇ ਹਨ। ਇਹਨਾਂ ਦਾ ਸਵਾਲ ਹੈ, ਅਕਾਲੀਆਂ ਦੀਆਂ ਪੰਥ ਮਾਰੂ ਨੀਤੀਆਂ ਦੇ ਬਾਵਜੂਦ ਸਿੱਖ ਕਿਉਂ ਮੁੜ ਘਿੜ ਕੇ ਅਕਾਲੀਆਂ ਨੂੰ ਹੀ ਵੋਟਾਂ ਪਾਉਂਦੇ ਹਨ? ਡਾਕਟਰ ਸਾਹਿਬ, ਵੀਰ ਹਰਜਿੰਦਰ ਸਿੰਘ ਜੀ ਮੁਲਤਾਨੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਰੋਮ ਇਟਲੀ ਤੋਂ ਲਿਖਿਆ ਜੀ। ਔਰ ਸਵਾਲ ਵੀ ਮੁੜ ਘਿੜ ਕੇ ਫਿਰ ਉਹੀ ਆ ਜਾਂਦੇ ਨੇ, ਬਹੁਤ ਵਾਰੀ ਸਾਨੂੰ ਫਿਰ ਜਵਾਬ ਤਾਂ ਦੇਣਾ ਪੈਂਦਾ ਹੈ ਜੀ। ਪਰ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ
ਜਿਵੇਂ ਮੈਂ ਪਲੇਟੋ ਦਾ ਅਕਸਰ ਇਹ ਕੋਟ ਕਰਦਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਜੀ ਕਿ ਲੋਕਾਂ ਨੂੰ ਉਹ ਜਿਹਾ ਹੀ ਨੇਤਾ ਮਿਲਦਾ ਜੋ ਜਿਹਾ ਉਹ ਆਪ ਹੁੰਦੇ ਨੇ ਜਾਂ ਜਿਹੋ ਜਿਹਾ ਦੇ ਉਹ ਹੱਕਦਾਰ ਹੁੰਦੇ ਨੇ। ਜੀ ਹੁਣ ਇਹਦੇ 'ਚ ਦੋਵੇਂ ਹੀ ਗੱਲਾਂ ਨੇ। ਬਾਦਲ ਵਰਗੇ ਜਾਂ ਉੱਥੇ ਹੋਰ ਵੀ ਜਿਹੜੇ ਤੁਰੇ ਫਿਰਦੇ ਨੇ ਉਹ ਇਸ ਲਈ ਪ੍ਰਵਾਨਿਤ ਨੇ ਕਿ ਜਿਹੜੇ ਲੋਕ ਨੇ ਉਹਨਾਂ ਦਾ ਵੀ ਉਸ ਕਿਸਮ ਦਾ ਹੀ ਮਿਆਰ ਹੈ। ਉਹ ਵੀ ਛੋਟੀਆਂ ਗਰਜ਼ਾਂ ਨਾਲ ਜੁੜੇ ਹੋਏ ਨੇ। ਕਿਸੇ ਨੂੰ ਨੌਕਰੀ ਲਵਾਤੀ, ਕਿਸੇ ਦੀ ਬਦਲੀ ਕਰਾਤੀ, ਕਿਸੇ ਨੂੰ ਥਾਣੇ ਫੜਵਾਤਾ, ਕਿਸੇ ਨੂੰ ਥਾਣਿਓਂ ਛਡਵਾ ਲਿਆ। ਉੱਥੇ ਤੇ ਲੋਕਾਂ ਦਾ ਇਹੀ ਕੰਮ ਹੈ ਸਿਆਸਤਦਾਨਾਂ ਤੋਂ। ਹੁਣ ਇੱਥੇ ਕਦੇ ਦੇਖਿਆ ਅਮਰੀਕਾ 'ਚ ਕਿ ਵੀ ਕੋਈ ਬਦਲੀ ਕਰਾਉਣ ਲਈ ਕਿਸੇ ਕੋਲ ਗਿਆ ਹੋਏ ਜਾਂ ਥਾਣੇ ਫੜਵਾਉਣ ਲਈ ਗਿਆ ਹੋਏ ਜਾਂ ਛਡਾਉਣ ਲਈ ਗਿਆ ਹੋਏ ਜਾਂ ਤੁਹਾਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਫੜਿਆ ਹੋਏ ਕਿ ਵੀ ਤੁਸੀਂ ਸਪੀਡ ਕਰ ਰਹੇ ਹੋ ਤਾਂ ਤੁਸੀਂ ਕਹੋ ਜੀ ਮੇਰਾ ਚਾਚਾ MLA ਲੱਗਾ, ਮੈਂ ਜਰਾ ਫੋਨ ਕਰਾਂਦਾ ਜੀ। ਸੋ ਉੱਥੇ ਸਿਸਟਮ ਇਸ ਕਿਸਮ ਦਾ ਬਣਾ ਦਿੱਤਾ ਹੈ ਉਹਨਾਂ ਨੇ। ਐਸਾ ਗੁਲਾਮੀ ਦਾ ਸਿਸਟਮ ਹੈ ਜੀ ਕਿ ਉੱਥੋਂ ਦੇ ਲੋਕਾਂ ਦੇ ਜਿਹੜਾ ਉਹ ਜਿਹੜੀ ਵੋਕੈਬਲਰੀ 'ਚ ਇਹ ਹੈ ਜੀ ਕਿ ਕਦੇ ਘੋੜੇ ਦੇ ਪਿੱਛੇ ਨਾ ਹੋ ਤੇ ਅਫਸਰ ਦੇ ਸਾਹਮਣੇ ਨਾ ਹੋ, ਅਫਸਰ ਦੇ ਅਗਾੜੀ ਤੇ ਘੋੜੇ ਦੇ ਪਿਛਾੜੀ ਨਹੀਂ ਹੋਣਾ ਚਾਹੀਦਾ। ਹੁਣ ਉਸ ਤੋਂ ਕੀ ਹੈ, ਇਹੀ ਹੈ ਵੀ ਇੱਕ ਡਰ, ਪਾਵਰ ਦਾ ਡਰ। ਜੀ ਤੇ ਪਾਵਰ ਦਾ ਡਰ ਚੋਂ ਫਿਰ ਕੀ ਨਿਕਲਦਾ? ਪਾਵਰ ਦੀ ਜਿਹੜੀ ਹੈ ਉਹ ਸਾਈਕੋਫੈਂਸੀ, ਖੁਸ਼ਾਮਦ, ਸਲਾਮਾ। ਹਾਂਜੀ, ਉਹਨਾਂ ਨੂੰ ਖੁਸ਼ ਰੱਖੋ, ਸਾਹਿਬ ਨੂੰ ਖੁਸ਼ ਰੱਖੋ, ਸਾਹਿਬ ਦੀ ਨਜ਼ਰ ਦੇਖੋ ਕਿੱਧਰ ਹੈ, ਫਿਰ ਉੱਦਾਂ ਦੇ ਹੀ ਬਣ ਜਾਓ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਲਚਰ ਅੰਗਰੇਜ਼ਾਂ ਨੇ ਗੁਲਾਮੀ 'ਚ ਡਿਵੈਲਪ ਕੀਤਾ ਹੈ। ਉਹੀ ਸਾਡੇ ਲੋਕਾਂ ਦਾ। ਅਸੀਂ ਨਿੱਕੀਆਂ ਗਰਜ਼ਾਂ ਕਰਕੇ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਜੀ ਦੂਸਰੀ ਗੱਲ ਬਦਲ। ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਏਜੰਸੀਆਂ ਨੇ, ਜਿਨ੍ਹਾਂ ਨੂੰ ਖੁਫੀਆ ਏਜੰਸੀਆਂ ਜਾਂ ਜਿਹੜਾ ਸਿਸਟਮ ਨੂੰ ਰਨ ਕਰਦੇ ਨੇ ਲੋਕ, ਜੀ ਉਹ ਸਿਸਟਮ ਇਸ ਕਿਸਮ ਦਾ ਬਣਾਉਂਦੇ ਨੇ ਕਿ ਤੁਹਾਡੇ ਕੋਲ ਤੀਸਰੀ ਚੋਇਸ ਨਹੀਂ ਹੁੰਦੀ। ਜੀ ਇੱਕ ਪਾਸੇ ਕਾਂਗਰਸ ਹੈ, ਇੱਕ ਪਾਸੇ ਬਾਦਲ ਦਲ ਹੈ। ਜਿਹੜੀਆਂ ਸਾਡੀਆਂ ਧਿਰਾਂ ਨੇ, ਪੰਥ ਨੂੰ ਪਿਆਰ ਕਰਨ ਵਾਲੀਆਂ ਸੱਚੀਆਂ ਸੁੱਚੀਆਂ ਧਿਰਾਂ, ਉਹਨਾਂ ਦੇ ਬੰਦੇ ਜਾਂ ਜੇਲ੍ਹਾਂ 'ਚ ਨੇ ਜਾਂ ਭੁੱਖੇ ਨੇ। ਜੀ ਉਹਨਾਂ ਦੇ ਕੋਲ ਆਪਣੇ ਗੁਜ਼ਾਰੇ ਦੇ ਲਈ ਚੀਜ਼ਾਂ ਨਹੀਂ ਨੇ। ਤੇ ਇਲੈਕਸ਼ਨਾਂ ਇੰਨੀਆਂ ਕਿ ਐਕਸਪੈਂਸਿਵ ਹੋ ਗਈਆਂ ਕਿ ਕੋਈ ਸ਼ਰੀਫ ਆਦਮੀ ਤਾਂ ਸੋਚ ਵੀ ਨਹੀਂ ਸਕਦਾ, ਇਮਾਨਦਾਰ ਆਦਮੀ, ਕਿ ਉਹਨੇ ਚੋਣ ਲੜਨੀ। ਉਹ ਤਾਂ ਪੰਚਾਇਤ ਦੀ ਚੋਣ ਨਹੀਂ ਲੜ ਸਕਦਾ। MLA MP ਤਾਂ ਦੂਰ ਦੀ ਗੱਲ ਹੈ। ਜੀ ਲੱਖਾਂ ਰੁਪਏ ਪੰਚਾਇਤਾਂ ਦੀਆਂ ਚੋਣਾਂ ਤੇ ਕਰੋੜਾਂ ਰੁਪਏ ਅਸੈਂਬਲੀ ਦੀਆਂ ਚੋਣਾਂ ਦੇ ਉੱਤੇ, ਪਾਰਲੀਮੈਂਟ ਦੀਆਂ ਚੋਣਾਂ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸਿਸਟਮ ਇੱਕ ਪਾਸੇ ਏਜੰਸੀਆਂ ਨੇ ਡਿਵੈਲਪ ਕੀਤਾ ਹੈ ਤਾਂ ਕਿ ਬਾਦਲ ਅਕਾਲੀ ਦਲ ਉਹਨਾਂ ਨੂੰ ਸੂਟ ਕਰਦਾ। ਜੀ ਉਹਨੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਇਆ, ਉਹਨੇ ਬੇੜਾ ਗਰਕ ਕੀਤਾ ਸਾਰਿਆਂ ਦਾ। ਜੀ ਉਹਨਾਂ ਦੇ ਟੱਬਰ ਦੇ ਆਰਥਿਕ ਹਿੱਤ ਜੁੜੇ ਹੋਏ ਨੇ। ਲੋਕਾਂ ਦੇ ਕੋਲ ਜਿਵੇਂ ਮਿਊਜ਼ੀਕਲ ਚੇਅਰ ਹੁੰਦੀ ਹੈ, ਉਹ ਮਿਊਜ਼ਿਕ ਵੱਜਦਾ ਤੇ ਕੋਈ ਘੁੰਮਦਾ, ਕੋਈ ਇਸ ਚੇਅਰ ਤੇ ਬਹਿ ਗਿਆ, ਕੋਈ ਉਸ ਤੇ ਬਹਿ ਗਿਆ। ਕੁਰਸੀਆਂ ਹੀ ਦੋ ਰੱਖੀਆਂ ਹੋਈਆਂ ਉਹਨਾਂ ਨੇ, ਇੱਧਰ ਵਾਲਾ ਇੱਧਰ ਬਹਿ ਜਾਂਦਾ, ਇੱਧਰ ਵਾਲਾ ਇੱਧਰ ਬਹਿ ਜਾਂਦਾ। ਸੋ ਇਹਦੇ 'ਚ ਮੈਂ ਸਮਝਦਾ ਵੀ ਸ਼ਾਇਦ ਲੋਕਾਂ ਦਾ ਕਸੂਰ ਹੈ ਵੀ ਹੈ ਤੇ ਨਹੀਂ ਵੀ ਹੈ, ਪਰ ਸਭ ਤੋਂ ਵੱਡਾ ਕਸੂਰ ਹੈ ਕਿ ਗੁਲਾਮੀ ਦੇ ਵਿੱਚ ਇਸ ਕਿਸਮ ਦੇ ਹੀ ਲੋਕ ਜਿਹੜੇ ਨੇ ਉਹ ਅੱਗੇ ਆਉਂਦੇ ਨੇ। ਔਰ ਗੁਲਾਮ ਜਦੋਂ ਲੋਕ ਲੰਬਾ ਵਕਤ ਰਹਿੰਦੇ ਨੇ, ਉਹਨਾਂ ਨੂੰ ਨਜ਼ਰ ਵੀ ਨਹੀਂ ਆਉਂਦਾ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਵਾਚ ਕਰਦੇ ਰਹੋ। ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ।